With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ TV 84 ਦੇ ਨਾਲ। ਵਿਊਅਰਸ, ਪਿਛਲੇ ਕੁਝ ਦਿਨਾਂ ਤੋਂ ਸਾਡਾ ਫੋਕਸ 29 ਅਪ੍ਰੈਲ 1986 ਨੂੰ ਹੋਏ ਖਾਲਿਸਤਾਨ ਐਲਾਨਨਾਮੇ ਤੇ ਹੈ। ਇਸ ਸੰਬੰਧੀ ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦੇ ਵਿਊਜ਼ ਲਿੱਤੇ। ਅੱਜ ਅਸੀਂ ਇਸ ਖਾਲਿਸਤਾਨ ਐਲਾਨਨਾਮੇ ਸੰਬੰਧੀ ਹੋਰ ਵੀ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਪਟਿਆਲੇ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਪੰਥਕ ਕਮੇਟੀ ਵੱਲੋਂ 30 ਸਾਲ ਪਹਿਲਾਂ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਗਿਆ ਸੀ। ਅੱਜ ਦੇ ਸ਼ੋਅ ਦੇ ਵਿੱਚ ਵਿਸ਼ੇਸ਼ ਕਰ ਤੁਹਾਡੇ ਨਾਲ ਅਸੀਂ ਇਹਨਾਂ 30 ਸਾਲਾਂ ਦਾ ਲੇਖਾ ਜੋਖਾ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਮੇਸ਼ਾ ਖਾਲਿਸਤਾਨ ਪ੍ਰਤੀ ਲੋਕਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਉਂਦੀ ਹੈ। ਓਵਰਆਲ ਤੁਸੀਂ ਇਹਨਾਂ 30 ਸਾਲਾਂ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਕੀ ਅਸੀਂ ਗਵਾਇਆ, ਕੀ ਪ੍ਰਾਪਤ ਕੀਤਾ, ਕਿਹੜੀਆਂ ਖਾਮੀਆਂ ਰਹੀਆਂ ਅਤੇ ਇਸ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਹਾਂਜੀ, ਅੱਜ ਬਿਲਕੁਲ ਤੁਸੀਂ ਬਹੁਤ ਵਧੀਆ ਟਾਈਮ ਤੇ ਪੂਰੇ 30 ਸਾਲ ਹੋ ਗਏ ਤੁਸੀਂ ਵਰ੍ਹੇਗੰਢ ਮਨਾ ਰਹੇ ਹੋ ਜੀ। ਪਿਛਲੇ ਤੋਂ 30 ਸਾਲ ਜਿਹੜਾ ਸਮਾਂ ਬੀਤਿਆ, ਹਾਂਜੀ, ਉਹਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ 29 ਅਪ੍ਰੈਲ 1986 ਨੂੰ ਇਹ ਐਲਾਨ ਕੀਤਾ ਗਿਆ ਜੀ, ਉਹ ਹਿਸਾਬ ਨਾਲ ਬਹੁਤ ਜ਼ਰੂਰੀ ਸੀ ਤੇ ਮੈਂ ਇਹ ਸੋਚਦਾ ਕਿ ਸਮੇਂ ਸਿਰ ਕੀਤਾ ਗਿਆ ਜੀ, ਕਿਉਂ ਕਰਕੇ ਜਿਹੜਾ ਇੱਕ ਆਮ ਸਧਾਰਨ ਸਿੱਖ ਦੇ ਮਨ ਦੇ ਵਿੱਚ ਕਦੇ ਭਰਮ ਰਹਿ ਗਿਆ ਸੀ ਕਿ ਹਿੰਦੁਸਤਾਨ ਦੇ ਵਿੱਚ ਉਹ ਇੱਕ ਵਧੀਆ ਇੱਜ਼ਤਦਾਰ ਸ਼ਹਿਰੀ ਦੇ ਤੌਰ ਤੇ ਸ਼ਾਇਦ ਰਹਿ ਸਕਦੇ ਨੇ ਜੀ, ਉਹ ਭਰਮ ਸਰਕਾਰਾਂ ਨੇ ਹੀ ਸਿੱਧੇ ਰੂਪ ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਕੇ ਤੋੜਤਾ ਸੀ ਜੀ। ਉਸ ਤੋਂ ਬਾਅਦ ਸਿੱਖ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ ਬਚੀ। ਹਾਲਾਂਕਿ ਸਿਆਣੇ ਸਿੱਖ 1946 ਦੇ ਵਿੱਚ ਵੀ ਇਹ ਮਤਾ ਪਾਸ ਕਰ ਗਏ ਸੀ ਕਿ ਸਿੱਖ ਹੋਮਲੈਂਡ ਤੋਂ ਬਿਨਾਂ ਸਿੱਖਾਂ ਦੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੈ
ਪਰ ਆਮ ਤੌਰ ਤੇ ਜਿਹੜੀ ਧਾਰਨਾ ਸੀ ਉਹ ਇਹ ਸੀ ਕਿ ਹੁਣ ਹੋਰ ਖੂਨ ਖਰਾਬਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਅਸੀਂ ਆਪਣਾ ਧਰਮ ਜਾ ਕੇ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਚ ਆਏ ਹਾਂ ਤੇ ਜੇ ਹੁਣ ਇੱਥੋਂ ਵੀ ਕਿੱਥੇ ਜਾਵਾਂਗੇ। ਉਹ ਜਿਹੜਾ ਭਰਮ ਸੀ ਉਹ ਸਰਕਾਰਾਂ ਨੇ ਤੋੜਤਾ। ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਗੁਰਪੁਰਬ ਵਾਲੇ ਦਿਨ ਬਿਲਕੁਲ ਪ੍ਰਵਾਹ ਕੀਤੇ ਬਿਨਾਂ ਇੱਕ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ 2 ਵੀਟੋ ਪਾਵਰਸ ਨੂੰ ਨਾਲ ਲੈ ਕੇ 3 ਦੇਸ਼ਾਂ ਦੀ ਫੌਜ ਨੇ ਚੜ੍ਹਾਈ ਕਰ ਦਿੱਤੀ। ਜਿਵੇਂ ਕਦੇ ਸ਼ਾਹ ਮੁਹੰਮਦ ਨੇ ਲਿਖਿਆ ਸੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਉਹ ਪੰਜਾਬ ਲਫ਼ਜ਼ ਬਦਲ ਕੇ ਖਾਲਿਸਤਾਨ ਬਣ ਗਿਆ, ਹੋਰ ਫਰਕ ਕੋਈ ਨਹੀਂ। ਸੋ ਉਹ ਸਾਰੀ ਜਿਹੜੀ ਇੱਕ ਧਾਰਨਾ ਸੀ ਉਸ ਵਕਤ ਜਿਹੜੀ ਵੱਡੀ ਲੜਾਈ ਦਾ ਹੀਰੋ ਸੀ, ਜਰਨੈਲ ਸੀ, ਉਹ ਸਨ ਜਰਨੈਲ ਸਿੰਘ ਭਿੰਡਰਾਂਵਾਲੇ ਸੀ। ਉਹਨਾਂ ਨੇ ਆਖਰੀ ਟਾਈਮ ਤੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਸੀ ਕਿ ਜਦੋਂ ਦਰਬਾਰ ਸਾਹਿਬ ਤੇ ਹਿੰਦੁਸਤਾਨ ਦੀਆਂ ਫੌਜਾਂ ਚੜ੍ਹਾਈ ਕਰਕੇ ਆਉਣਗੀਆਂ, ਜੋ ਇਹਨਾਂ ਨੂੰ ਸੁਭਾਵਨਾ ਸੀ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਬਿਲਕੁਲ ਅੱਜ ਵੀ ਬਹੁਤ ਲੋਕ ਨੇ, ਮੋਹਕਮ ਸਿੰਘ ਵਰਗੇ ਜਿਹੜੇ ਉਸ ਵਕਤ ਵੀ ਇਸ ਫਿਜ਼ਾ ਦੇ ਵਿੱਚ ਜੀ ਰਹੇ ਸੀ, ਉਹਨਾਂ ਨੇ ਇਸ ਸੰਤ ਜੀ ਦੀ ਕੋਟੇਸ਼ਨ ਨੂੰ ਭਲੇਖੇ ਵਿੱਚ ਪਾਉਣ ਦੀ ਬੜੀ ਵੱਡੀ ਕੋਸ਼ਿਸ਼ ਕੀਤੀ ਤੇ ਕਰਨੀ ਸੀ। ਤਾਂ ਪੰਥਕ ਕਮੇਟੀ ਨੇ ਸਰਬੱਤ ਖਾਲਸਾ ਦੇ ਦਿੱਤੇ ਹੋਏ ਅਧਿਕਾਰ ਦੇ ਨਾਲ 29 ਅਪ੍ਰੈਲ ਨੂੰ ਜਿਹੜਾ ਖਾਲਿਸਤਾਨ ਐਲਾਨਨਾਮਾ ਕੀਤਾ ਹੈ ਕਿ ਸਿੱਖਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ, ਸਿੱਖ ਆਪਣਾ ਦੇਸ਼ ਸੋਵਰਨ ਖਾਲਿਸਤਾਨ ਲੈਣ ਦੇ ਲਈ ਹਥਿਆਰਬੰਦ ਸੰਘਰਸ਼ ਕਰਨਗੇ। ਇਹ 1986 ਦੇ ਵਿੱਚ ਪੰਥਕ ਕਮੇਟੀ ਨੇ ਐਲਾਨ ਕੀਤਾ ਸੀ। ਬੇਸ਼ੱਕ ਉਹ ਜਿਹੜਾ ਹਥਿਆਰਬੰਦ ਜੰਗ ਹੈ 10 ਸਾਲ ਲਗਾਤਾਰ ਚੱਲਿਆ, ਕਾਫੀ ਹੱਦ ਤੱਕ ਗਦਾਰਾਂ ਦੇ ਕਰਕੇ ਤੇ ਕੁਝ ਫੋਰਸਿਸ ਦੀ ਦਬਾਅ ਕਰਕੇ ਕਾਫੀ ਲੰਮੇ ਸਮੇਂ ਤੋਂ ਸਾਡਾ ਉਹ ਹਥਿਆਰਬੰਦ ਸੰਘਰਸ਼ ਜਿਹੜਾ ਉਹ ਰੁਕਿਆ ਹੋਇਆ। ਪਰ ਖਾਲਿਸਤਾਨ ਦੀ ਲੜਾਈ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ 1999 ਤੋਂ ਜੇਲ੍ਹ ਤੋਂ ਬਾਹਰ ਆਏ ਨੇ, ਆਪਣੇ 5 ਸਾਲ ਦੀ ਕੈਦ ਕੱਟ ਕੇ, ਜਿਨ੍ਹਾਂ ਤੇ ਇੰਤਕਾਲੀ ਦੇ ਕਤਲ ਦਾ ਕੇਸ ਪਾ ਦਿੱਤਾ ਗਿਆ ਸੀ ਤੇ ਲੋਕਾਂ ਨੇ ਜਿਤਾ ਕੇ ਉਹਨਾਂ ਨੂੰ ਬਾਹਰ ਲਿਆਂਦਾ ਹੈ। ਤੇ ਜਿਹੜੀ ਇੱਕ ਅਸਤੀਫੇ ਦੀ ਲੈਟਰ ਉਸ ਵਕਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 18 ਜੁਲਾਈ 1984 ਨੂੰ ਲਿਖੀ ਸੀ, ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਮੈਂ ਹੁਣ ਆਪਣੇ ਸਿੱਖਾਂ ਦੇ ਦੇਸ਼ ਖਾਲਿਸਤਾਨ ਲਈ ਕੰਮ ਕਰਾਂਗਾ ਤੇ ਹਿੰਦੁਸਤਾਨ ਦੀ ਸੇਵਾ ਮੈਂ ਹੋਰ ਲੰਬਾ ਸਮਾਂ ਨਹੀਂ ਕਰ ਸਕਦਾ। ਇਹ ਅਸਤੀਫੇ ਦੀ ਲਾਈਨ ਜਿਹੜੀ ਹੈ ਇਹ ਬਹੁਤ ਇੰਪੋਰਟੈਂਟ ਹੈ, ਜਿਹੜੀ 1984 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਡਾਕੂਮੈਂਟ ਦੇ ਤੌਰ ਤੇ ਅਸੀਂ ਸਾਂਭ ਕੇ ਰੱਖੀ ਹੋਈ ਹੈ, ਰਾਸ਼ਟਰਪਤੀ ਆਫ ਇੰਡੀਆ ਨੂੰ ਦਿੱਤੀ ਸੀ। ਸੋ ਉਸ ਤੇ ਅਮਲ ਕਰਦਿਆਂ ਹੋਇਆ ਅਨੇਕਾਂ ਤਸ਼ੱਦਦ ਝੱਲ ਕੇ 1999 ਦੇ ਵਿੱਚ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਬਾਹਰ ਆਏ ਨੇ, ਉਹਨਾਂ ਨੇ ਸਾਰੀ ਸਥਿਤੀ ਨੂੰ ਵਾਚਦਿਆਂ ਹੋਇਆ ਬਿਲਕੁਲ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਖਾਲਿਸਤਾਨ ਅਸੀਂ ਪੰਥਕ ਕਮੇਟੀ ਦੇ ਹੁਕਮ ਮੁਤਾਬਕ, ਸੰਤ ਜਰਨੈਲ ਸਿੰਘ ਜੀ ਦੀ ਡਾਇਰੈਕਸ਼ਨ ਮੁਤਾਬਕ ਤੇ ਸਿੱਖਾਂ ਦੀ ਲੋੜ ਮੁਤਾਬਕ ਹਰ ਹੀਲੇ ਪ੍ਰਾਪਤ ਕਰਕੇ ਰਹਾਂਗੇ। ਸੰਸਾਰ ਦਾ ਜਿਹੜਾ ਇਸ ਟਾਈਮ ਸਿਸਟਮ ਹੈ ਉਹ ਲੋਕਤੰਤਰੀ ਅਪਰੋਚ ਨੂੰ ਜ਼ਿਆਦਾ ਵੇਟੇਜ ਦਿੰਦਾ ਹੈ, ਇਸ ਲਈ ਅਸੀਂ ਲੋਕਤੰਤਰੀ ਤਰੀਕੇ ਨਾਲ ਖਾਲਿਸਤਾਨ ਦੀ ਜਿਹੜੀ ਸਟਰਗਲ ਹੈ ਉਹ ਲਗਾਤਾਰ ਜਾਰੀ ਰੱਖਾਂਗੇ। ਉਹਦੇ ਵਿੱਚ ਕਈ ਪੜਾਅ ਆਏ ਨੇ ਤੇ ਅਸੀਂ ਇੰਨਾ ਕੁ ਮਾਣ ਰੱਖਦੇ ਹਾਂ ਸਿੱਖਾਂ ਦੀ ਸੰਗਤ ਦੀ ਆਸ਼ੀਰਵਾਦ ਦੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਦਕਾ, ਤੇ ਸਾਡੀ ਪਾਰਟੀ ਜਿਹੜੀ ਹੈ ਉਹ ਖਾਲਿਸਤਾਨ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਕੰਪਰੋਮਾਈਜ਼ ਕਿਸੇ ਨਾਲ ਵੀ ਨਹੀਂ ਕਰਨਾ ਆਪਣਾ ਇੱਕ ਮਕਸਦ ਸਮਝਦੇ। ਪੜਾਅ ਬਹੁਤ ਆਏ। ਹਾਂਜੀ ਬਿਲਕੁਲ। ਤੇ ਵੀਰ ਜੀ, ਇਸ ਤਰ੍ਹਾਂ ਖਾਲਿਸਤਾਨ ਐਲਾਨਨਾਮੇ ਦੀ ਮੈਂ ਗੱਲ ਕੀਤੀ, ਇਸ ਸੰਬੰਧੀ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕੀਤੀ, ਕਾਫੀ ਸਾਰੇ ਕੁਐਸਚਨਸ ਨੇ ਸੇਮ ਨੇ ਜਿਹੜੇ ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਆਲਰੇਡੀ ਉਹਨਾਂ ਦੇ ਉੱਪਰ ਵਿਊਜ਼ ਵੀ ਲਿੱਤੇ ਨੇ, ਪਰਸਪੈਕਟਿਵ ਲਿੱਤੇ ਨੇ, ਔਰ ਸੇਮ ਕੁਐਸਚਨ ਦਾ ਦੁਹਰਾਅ ਵੀ ਹੁੰਦਾ ਹੈ। ਤੇ ਸਾਡੇ ਕਿਉਂਕਿ ਅਸੀਂ ਚਾਹੁੰਦੇ ਕਿ ਵੱਖ-ਵੱਖ ਲੋਕਾਂ ਦੇ ਜਿਹੜੇ ਉਹਨਾਂ ਦੇ ਵਿਸ਼ੇ ਨੇ ਜਾਂ ਫਿਰ ਜਿਸ ਤਰ੍ਹਾਂ ਦੇ ਵਿਊ ਪੁਆਇੰਟਸ ਨੇ ਉਹ ਅਸੀਂ ਆਪਣੇ ਦਰਸ਼ਕਾਂ ਅੱਗੇ ਪੇਸ਼ ਕਰ ਸਕੀਏ। ਇਹ ਜਿਹੜੇ ਕੁਐਸਚਨਸ ਨੇ ਇਸ ਸੰਬੰਧੀ ਵੀ ਤੁਹਾਡੇ ਕੋਲ ਮੈਂ ਜਾਣ ਕੇ ਲਵਾਂਗੀ, ਪਰ ਉਸ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗੀ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਸਟਰਗਲ ਕਰਕੇ ਇਸ ਚੀਜ਼ ਨੂੰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤਾ ਸੀਗਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਸ਼ਾਂਤਮਈ ਤਰੀਕੇ ਦੇ ਨਾਲ ਖਾਲਿਸਤਾਨ ਦੀ ਗੱਲ ਹੋ ਸਕਦੀ ਹੈ ਜਾਂ ਪ੍ਰਾਪਤੀ ਹੋ ਸਕਦੀ ਹੈ, ਇਸ ਬਾਰੇ ਸਾਨੂੰ ਥੋੜੀ ਬਹੁਤੀ ਜਾਣਕਾਰੀ ਦਿਓ। ਹਾਂ, ਇਸ ਤਰ੍ਹਾਂ ਸੀ ਕਿ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ 1999 ਤੋਂ ਬਾਹਰ ਆਏ ਤਾਂ ਸਰਕਾਰ ਨੇ ਪਹਿਲਾਂ ਉਹਨਾਂ ਨੂੰ ਲਾਲਚ ਦੇਣੀ ਚਾਹੀ ਕਿ ਤੁਸੀਂ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਬਣ ਜਾਓ, ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਬਣ ਜਾਓ, ਤੁਸੀਂ ਸਾਨੂੰ ਜਿਹੜੀ ਇਹ ਮੂਵਮੈਂਟ ਹੈ ਇਹਨੂੰ ਖਤਮ ਕਰਨ ਦੇ ਵਿੱਚ ਸਾਡੀ ਸਹਾਇਤਾ ਕਰੋ। ਜਦੋਂ ਉਹਨਾਂ ਦੇ ਸਾਰੇ ਹੀਲੇ ਖਤਮ ਹੋ ਗਏ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਕਿਸੇ ਵੀ ਤਰ੍ਹਾਂ ਦੇ ਲਾਲਚ ਜਾਂ ਡਰ ਦੇ ਵਿੱਚ ਨਹੀਂ ਆਉਂਦੇ, ਤਾਂ ਉਹਨਾਂ ਨੇ ਬਹੁਤ ਹੀ ਇੱਕ ਘਿਨਾਉਣੀਆਂ ਗੱਲਾਂ ਕਰਕੇ ਪ੍ਰਧਾਨ ਸਾਹਿਬ ਤੇ ਹਰ ਰੋਜ਼ ਜਿੱਥੇ ਵੀ ਪ੍ਰਧਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਬੋਲਦੇ ਉਹ ਆਪਣੇ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਨੂੰ
ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤਾਂ ਉੱਥੇ ਉਹਨਾਂ ਤੇ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕਰ ਲਿਆ ਜਾਂਦਾ। ਲਗਭਗ 86 ਮੁਕੱਦਮੇ ਜਿਹੜੇ ਨੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਦੇਸ਼ ਧਰੋਹੀ ਦੇ ਦਰਜ ਕੀਤੇ ਗਏ। ਉਹਨਾਂ ਚੋਂ 2 ਪਾਰਟੀ ਨੇ 84 ਦੇ ਲਗਭਗ ਕੇਸਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਬਰੀ ਹੋਈ ਜੀ। ਉਹ ਸਮਾਂ ਸੀ ਜਦੋਂ ਸਿਮਰਨਜੀਤ ਸਿੰਘ ਮਾਨ ਦੇ ਦੀ ਜਿਹੜੀ ਲੋਕਤੰਤਰੀ ਸਟਰਗਲ ਸੀ ਜੀ ਉਹ ਵੀ ਚੱਲ ਰਹੀ ਸੀ ਤੇ ਨਾਲ ਉਹ ਲੀਗਲ ਪ੍ਰੋਸੈਸ ਦੇ ਵਿੱਚ ਵੀ ਉਹ ਆਪਣਾ ਪੂਰਾ ਮਤਲਬ ਕਿ ਸਟੈਂਡ ਸਪਸ਼ਟ ਕਰਦੇ ਸੀ। ਉਹਨਾਂ ਨੇ ਭਾਰਤੀ ਸੰਵਿਧਾਨ ਨੂੰ ਤੇ ਸੰਸਾਰ ਦੇ ਸੰਵਿਧਾਨ ਨੂੰ ਬਹੁਤ ਧਿਆਨ ਨਾਲ ਪੜ੍ਹਿਆ ਹੋਇਆ, ਜੋ ਸਾਨੂੰ ਹੁਣ ਉਹਨਾਂ ਨਾਲ ਰਹਿ ਕੇ ਪਤਾ ਲੱਗਿਆ ਹੈ ਜੀ। ਉਹਨਾਂ ਨੇ ਸਟ੍ਰੈਟਜੀ ਨੂੰ ਸੁਪਰੀਮ ਕੋਰਟ ਤੱਕ ਚੈਲੰਜ ਕੀਤਾ ਜੀ। ਇਹ ਕੇਸ ਇੱਕ ਦੇਸ਼ ਧਰੋਹੀ ਦੇ ਕੇਸ ਦੇ ਵਿੱਚ ਚੱਲਦਾ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਹੁੰਚਿਆ ਜੀ। ਸਾਡੇ ਵਕੀਲਾਂ ਦੀ ਦਲੀਲ ਦੇ ਨਾਲ ਕੋਰਟ ਨੂੰ ਸਹਿਮਤ ਹੋਣਾ ਪਿਆ ਕਿ ਜੇ ਕੋਈ ਸ਼ਾਂਤੀਪੂਰਨ ਤਰੀਕੇ ਦੇ ਨਾਲ ਇਹ ਜਨੇਵਾ ਕਨਵੈਨਸ਼ਨ ਦੇ ਅੰਦਰ ਆਉਂਦਾ ਹੈ, ਯੂਐਨਓ ਦੇ ਚਾਰਟਰ ਦੇ ਅੰਦਰ ਆਉਂਦਾ ਹੈ ਕਿ ਜੇ ਕੋਈ ਲੋਕਤੰਤਰੀ ਤਰੀਕੇ ਨਾਲ ਸ਼ਾਂਤੀਪੂਰਨ ਰਹਿ ਕੇ ਆਪਣੇ ਅੱਡ ਦੇਸ਼ ਦੀ ਮੰਗ ਕਰਦੀ ਹੈ ਕੋਈ ਕੌਮ, ਤਾਂ ਉਸ ਤੋਂ ਆਪਾਂ ਇਲੀਗਲ ਨਹੀਂ ਕਹਿ ਸਕਦੇ। ਇਹ 6-7 ਸਫ਼ਿਆਂ ਦਾ ਇੱਕ ਬਹੁਤ ਵੱਡਾ ਜੱਜਮੈਂਟ ਜਿਹੜੀ ਹੈ ਪੰਜਾਬ ਹਾਈ ਕੋਰਟ ਨੇ ਦਿੱਤੀ ਸੀ। ਉਹ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀਗਾ, ਜਦੋਂ ਉਹਨੇ ਫਿਰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਤਾ ਇਸ ਜੱਜਮੈਂਟ ਨੂੰ ਕਿ ਅਸੀਂ ਇਸ ਨਾਲ ਸਹਿਮਤ ਨਹੀਂ ਹਾਂ, ਸਿਮਰਨਜੀਤ ਸਿੰਘ ਮਾਨ ਜਿਹੜੇ ਹੱਕ ਜੱਜਮੈਂਟ ਹੋਈ ਹੈ ਖਾਲਿਸਤਾਨ ਦੀ ਉਹਨੂੰ ਰੱਦ ਕਰ ਦੇਣਾ ਚਾਹੀਦਾ ਤੇ ਇਹਨੂੰ ਕੈਦ ਕਰ ਦੇਣਾ ਚਾਹੀਦਾ ਕਿਉਂਕਿ ਇਹ ਦੇਸ਼ ਦੇ ਵਿੱਚ ਇੱਕ ਹੋਰ ਦੇਸ਼ ਬਣਾਉਣਾ ਚਾਹੁੰਦਾ ਜੀ। ਸੋ ਉਹ ਜਿਹੜੀ ਅਪੀਲ ਸੀ ਸੁਪਰੀਮ ਕੋਰਟ ਚੱਲੀ। ਸੁਪਰੀਮ ਕੋਰਟ ਦੇ ਵਿੱਚ ਸਤਿਕਾਰਯੋਗ ਜਸਟਿਸ ਮਾਰਕੰਡੇ ਕਾਟਜੂ ਤੇ ਸਤਿਕਾਰਯੋਗ ਅਲਤਮਸ਼ ਕਬੀਰ, ਇਹਨਾਂ ਦੋਹਾਂ ਜੱਜਾਂ ਦੇ ਬੈਂਚ ਨੇ ਇਹ ਸਾਰੀ ਦਲੀਲ ਸੁਣੀ ਤਾਂ ਉਹਨਾਂ ਨੇ ਇੱਕ ਲਾਈਨ ਵਿੱਚ ਫੈਸਲਾ ਕਰਤਾ ਕਿ ਸਿਮਰਨਜੀਤ ਸਿੰਘ ਮਾਨ ਬਿਲਕੁਲ ਠੀਕ ਹੈ ਤੇ ਅਸੀਂ ਪੰਜਾਬ ਸਰਕਾਰ ਦੀ ਜਿਹੜੀ ਅਪੀਲ ਆ ਉਹ ਰੱਦ ਕਰਦੇ ਹਾਂ। ਸੋ ਇਹ 2008 ਤੱਕ ਇਹ ਜਿਹੜਾ ਇਹ ਮੁਕੱਦਮਾ 1992 ਤੋਂ ਚੱਲਦਾ 1994 ਤੋਂ ਜਿੰਨੇ ਵੀ ਕੇਸ ਪਏ ਪ੍ਰਧਾਨ ਸਾਹਿਬ ਤੇ ਟਾਈਮ ਟੂ ਟਾਈਮ ਉਹ ਸਾਰਿਆਂ ਦਾ ਇੱਕ ਨਿਚੋੜ ਕੱਢ ਕੇ ਸੁਪਰੀਮ ਕੋਰਟ ਦੇ ਵਿੱਚ 2008 ਦੇ ਵਿੱਚ ਸਾਡੀ ਪਾਰਟੀ ਨੂੰ ਸਿਮਰਨਜੀਤ ਸਿੰਘ ਮਾਨ ਦੇ ਰਾਹੀਂ ਇਹ ਇੱਕ ਬਹੁਤ ਵੱਡੀ ਸਹੂਲਤ ਮਿਲੀ ਕਿ ਸੁਪਰੀਮ ਕੋਰਟ ਨੇ ਕਹਿਤਾ ਕਿ ਜੇ ਖਾਲਿਸਤਾਨ ਦੇ ਹੱਕ ਵਿੱਚ ਇੱਕ ਅੱਡ ਦੇਸ਼ ਬਣਾਉਣ ਦੇ ਹੱਕ ਵਿੱਚ ਲੋਕਤੰਤਰੀ ਸਟਰਗਲ ਸ਼ਾਂਤੀਪੂਰਨ ਤਰੀਕੇ ਨਾਲ ਕੋਈ ਕਰਦਾ, ਸਿਮਰਨਜੀਤ ਸਿੰਘ ਮਾਨ ਕਰਦਾ ਜਾਂ ਕੋਈ ਕਰਦਾ ਤਾਂ ਉਹ ਇਲੀਗਲ ਨਹੀਂ ਹੋਏਗਾ। ਉਹ ਪੈਫਲੇਟ ਛਾਪ ਸਕਦੇ ਨੇ, ਉਹ ਕਾਨਫਰੰਸਿਸ ਕਰ ਸਕਦੇ ਨੇ। ਉਹ ਅਸੀਂ ਤਾਂ ਐਸਜੀਪੀਸੀ ਦੀ ਇਲੈਕਸ਼ਨ ਵੀ ਲੜੀ ਆ ਪਿਛਲੀ ਖਾਲਿਸਤਾਨ ਦੇ ਮੁੱਦੇ ਤੇ। ਸੋ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਇਹ ਬਹੁਤ ਵੱਡਾ ਤੇ ਇੱਕ ਬਹੁਤ ਅਹਿਮ ਡਾਕੂਮੈਂਟ ਹੈ ਸਿੱਖ ਇਤਿਹਾਸ ਦਾ। ਉਹ ਜਿਹੜਾ ਹੈ ਸਾਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ 'ਚ ਪਾਰਟੀ ਨੇ ਪੂਰੀ ਸਟਰਗਲ ਕੀਤੀ ਹੈ, ਪ੍ਰਧਾਨ ਸਾਹਿਬ ਦਾ ਸਾਥ ਦਿੱਤਾ ਹੈ, ਉਹਨਾਂ ਦੀ ਸਮਝ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਾਂ ਕਿ ਇਹ ਜਿਹੜਾ ਚੈਪਟਰ ਹੈ ਇਹ ਸਾਡੀ ਪਾਰਟੀ ਨੂੰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਅਸੀਂ ਇਹ ਆਪਣੀ ਸਟਰਗਲ ਦੇ ਵਿੱਚੋਂ ਇੱਕ ਲੀਗਲ ਪ੍ਰੋਸੈਸ ਦੇ ਰਾਹੀਂ ਇੱਕ ਸਟਰਗਲ ਦੇ ਅਸੀਂ ਜ਼ਮੀਨਾਂ ਤੇ ਵੀ ਸਟਰਗਲ ਕੀਤੀ ਹੈ, ਅਸੀਂ ਧਰਨੇ ਵੀ ਦਿੱਤੇ ਨੇ, ਅਸੀਂ ਕੈਦਾਂ ਵੀ ਕੱਟੀਆਂ ਨੇ ਤੇ ਇਹ ਸਾਰਾ ਕੁਝ ਦਾ ਨਿਚੋੜ ਇਹ ਨਿਕਲਿਆ ਕਿ ਅੱਜ ਅਸੀਂ ਆਜ਼ਾਦੀ ਦੇ ਨਾਲ ਆਪਣੇ ਖਾਲਿਸਤਾਨ ਨੂੰ ਲੋਕਾਂ ਦੇ ਵਿੱਚ ਇਹ ਵਿਚਾਰ ਸਾਂਝਾ ਵੀ ਕਰ ਰਹੇ ਹਾਂ ਤੇ ਦਿਨੋਂ ਦਿਨ ਸਾਰੇ ਸੰਸਾਰ ਦੇ ਵਿੱਚ ਇਹਦੀ ਜਿਹੜੀ ਗੱਲ ਹੈ ਉਹ ਵੱਧਦੀ ਜਾ ਰਹੀ ਹੈ। ਇਹ ਸਾਰਾ ਮਾਣ ਜਿਹੜਾ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੀ ਪਾਰਟੀ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਦਿੱਤਾ ਜੀ। ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਤਰ੍ਹਾਂ ਸਿੱਖਾਂ ਨਾਲ ਧੱਕਾ ਤਾਂ 1947 ਦੇ ਵਿੱਚ ਹੀ ਹੋ ਗਿਆ ਸੀਗਾ, ਉਸ ਤੋਂ ਬਾਅਦ 78 ਤੋਂ ਬਾਅਦ ਜਿਹੜਾ ਸਾਡਾ ਸਟਰਗਲ ਸੀਗਾ ਸ਼ੁਰੂ ਹੋ ਗਿਆ। 84 ਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਦਰਬਾਰ ਸਾਹਿਬ ਦੇ ਅੰਦਰ ਭਾਰਤੀ ਫੌਜ ਦੇ ਪੈਰ ਪੈਂਦੇ ਨੇ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ। ਪਰ ਜਿਸ ਤਰ੍ਹਾਂ ਉਸ ਤੋਂ ਬਾਅਦ ਦਾ ਟਾਈਮ ਸੀਗਾ 1984 ਤੋਂ ਲੈ ਕੇ 1993 ਤੱਕ ਦਾ ਕਿਸ ਤਰ੍ਹਾਂ ਬੱਚਿਆਂ ਨੂੰ ਖੋ ਕੇ ਸਾਡੇ ਮਾਰਿਆ ਗਿਆ, ਫੇਕ ਇਨਕਾਊਂਟਰ ਕੀਤੇ ਗਏ ਆ, ਬੱਚਿਆਂ ਨੂੰ ਆਤੰਕਵਾਦੀ, ਟੈਰਰਿਸਟ, ਪਤਾ ਨਹੀਂ ਕਿਹੜੇ ਕਿਹੜੇ ਨਾਮ ਦਿੱਤੇ ਗਏ ਕਿ ਅਨਬਿਲੀਵੇਬਲ ਸੀਗੇ ਕਿਉਂਕਿ ਸਾਡੀ ਇੱਕ ਹੀ ਪ੍ਰੋਬਲਮ ਸੀ ਕਿ ਸਾਡੇ ਕੋਲ ਆਪਣਾ ਸਟਰੋਂਗ ਮੀਡੀਆ ਨਹੀਂ ਸੀਗਾ। ਅਸੀਂ ਆਪਣਾ ਪੱਖ ਭਾਰਤ ਸਰਕਾਰ ਜਾਂ ਬਾਹਰ ਦੇ ਦੇਸ਼ਾਂ ਦੇ ਸਾਹਮਣੇ ਨਹੀਂ ਰੱਖ ਸਕੇ। ਖਾਲਿਸਤਾਨ ਦੀ ਗੱਲ ਜਿਹੜੀ ਹੁੰਦੀ ਹੈ ਬਾਹਰ ਦੇਸ਼ਾਂ ਦੇ ਵਿੱਚ ਬਹੁਤ ਸਟਰੋਂਗਲੀ ਕੀਤੀ ਜਾਂਦੀ, ਲੋਕਾਂ ਦੇ ਵਿੱਚ ਬਹੁਤ ਅਵੇਅਰਨੈਸ ਹੈ ਬਿਕੋਜ਼ ਸਾਡੇ ਕੋਲ ਆਪਣਾ ਮੀਡੀਆ ਹੈਗਾ, ਸਾਡੇ ਕੋਲ ਆਪਣਾ ਇਲੈਕਟ੍ਰੋਨਿਕ ਮੀਡੀਆ ਹੈਗਾ, ਪ੍ਰਿੰਟ ਮੀਡੀਆ ਹੈਗਾ, ਪਰ ਭਾਰਤ ਦੇ ਵਿੱਚ ਉਨਾ ਸਟਰੋਂਗ ਹੈ ਨਹੀਂਗਾ। ਔਰ ਨਾ ਹੀ ਜਿਹੜੀ ਸਿੱਖ ਕੌਮ ਹੈ ਇਸ ਚੀਜ਼ ਨੂੰ ਸਮਝ ਸਕੇ ਕਿ ਇਹਦੀ ਮੀਡੀਆ ਦੀ ਸਟਰੈਂਥ ਤੇ ਇੰਪੋਰਟੈਂਸ ਕੀ ਹੈ। ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਮੀਡੀਆ ਸਾਨੂੰ ਆਪਣੀ ਜ਼ਰੂਰਤ ਕਿਉਂ ਹੈ ਮੀਡੀਆ ਦੀ ਇਸ ਵੇਲੇ? ਗੱਲ ਇਹ ਹੈ ਕਿ ਮੀਡੀਆ ਤੋਂ ਬਿਨਾਂ ਅੱਜ ਦੀ ਜਿਹੜੀ ਸਟਰਗਲ ਹੈ ਦੁਨੀਆ ਦੀ ਕੋਈ ਵੀ ਸਟਰਗਲ ਕਿਸੇ ਵੀ ਸੋਚ ਦੇ ਨਾਲ ਜੁੜ ਕੇ ਹੋਵੇ ਉਹ ਹੋ ਹੀ ਨਹੀਂ ਸਕਦੀ। ਇਟ ਇਜ਼ ਇੰਪੋਸੀਬਲ
ਕਿ ਅਸੀਂ ਇਹ ਸੋਚੀਏ ਕਿ ਮੀਡੀਆ ਨਾਲ ਅਸੀਂ ਸੰਪਰਕ ਨਹੀਂ ਰੱਖਾਂਗੇ ਜਾਂ ਮੀਡੀਆ ਰਾਹੀਂ ਅਸੀਂ ਲੋਕਾਂ ਨੂੰ ਆਪਣੀ ਆਵਾਜ਼ ਨਹੀਂ ਪਹੁੰਚਾਵਾਂਗੇ ਕਿ ਅਸੀਂ ਸਫਲ ਹੋ ਜਾਵਾਂਗੇ। ਇਹ ਇੱਕ ਪਰੀ ਕਹਾਣੀ ਤਾਂ ਹੋ ਸਕਦੀ ਹੈ, ਪਰ ਇਹ ਯਥਾਰਥ ਤੋਂ ਰਿਐਲਿਟੀ ਤੋਂ ਬਹੁਤ ਦੂਰ ਦੀ ਗੱਲ ਹੈ। ਜਿੱਥੋਂ ਤੱਕ ਇੰਡੀਅਨ ਮੀਡੀਆ ਦਾ ਸਵਾਲ ਹੈ, ਅਸੀਂ ਉਹਦੇ ਵਿੱਚ ਹਰ ਕੋਸ਼ਿਸ਼ ਕਰਕੇ ਦੇਖੀ ਹੈ। ਇੱਥੇ ਸਰਕਾਰਾਂ ਜਿਹੜੀਆਂ ਨੇ ਉਹ ਡਰਾਕੋਨੀਅਨ ਲਾਜ਼ ਦੇ ਤਹਿਤ ਚੱਲਦੀਆਂ ਨੇ। ਇਹ ਨਿਰੰਕੁਸ਼, ਇਹ ਲੋਕਤੰਤਰ ਨਹੀਂ ਹੈ। ਇਹ ਲੋਕਤੰਤਰ ਦਾ ਅਰਥ ਬਦਲ ਕੇ ਨਿਰੰਕੁਸ਼ ਜਿਹਨੂੰ ਕਹਿੰਦੇ ਡਿਕਟੇਟਰਸ਼ਿਪ ਨੂੰ, ਇੱਕ ਖਾਸ ਸੋਚ ਦੀ ਡਿਕਟੇਟਰਸ਼ਿਪ ਨੂੰ, ਜਿਹਨੂੰ ਆਪਾਂ ਹਿੰਦੂਇਜ਼ਮ ਕਹਿੰਦੇ ਹਾਂ, ਉਹ ਬ੍ਰਾਹਮਣੀ ਸੋਚ ਨੂੰ ਲੋਕਤੰਤਰੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ। ਤੇ ਜਿਹੜਾ ਵੀ ਉਸ ਬ੍ਰਾਹਮਣੀ ਸੋਚ ਦੇ, ਮਨੂ ਸੋਚ ਦੇ ਉਲਟ ਚੱਲਦਾ ਹੈ, ਉਹਨੂੰ ਕਿਸੇ ਵੀ ਮੀਡੀਆ ਦੇ ਵਿੱਚ, ਚਾਹੇ ਉਹ ਪ੍ਰਿੰਟ ਮੀਡੀਆ ਹੋਵੇ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਹੋਵੇ, ਉਹਦੇ ਵਿੱਚ ਸਥਾਨ ਨਹੀਂ ਦਿੱਤਾ ਜਾਂਦਾ। ਜੇ ਦਿੱਤਾ ਜਾਂਦਾ ਹੈ ਤਾਂ ਨੈਗੇਟਿਵ ਦਿੱਤਾ ਜਾਂਦਾ ਹੈ। ਇਹ ਤਾਂ ਹੁਣ ਤੁਹਾਡੇ ਵਰਗੇ ਜਿਹੜੇ ਲੋਕ ਨੇ ਬਾਹਰਲੇ ਮੁਲਕਾਂ 'ਚ ਬੈਠ ਕੇ ਸਾਡੀ ਆਵਾਜ਼ ਨੂੰ ਹੁਣ ਪਹੁੰਚਾ ਰਹੇ ਨੇ, ਜਾਂ ਸਾਡੇ ਕੋਲ ਇੱਕ ਜਿਹੜਾ ਸੋਸ਼ਲ ਮੀਡੀਆ ਆ ਹੁਣ ਪਿਛਲੇ 2-3 ਸਾਲ ਤੋਂ ਜਿਹਦੇ ਵਿੱਚ ਸਿੱਖਾਂ ਦੇ ਵਿੱਚ ਪਕੜ ਆਈ ਹੈ, ਉਹਦੇ ਵਿੱਚ ਵੀ ਮੈਂ ਦੇਖਦਾ ਕਿ ਸਾਡੇ ਬਹੁਤੇ ਬੱਚੇ ਮੈਚੁਰ ਤਰੀਕੇ ਦੇ ਨਾਲ ਪ੍ਰਚਾਰ ਨਹੀਂ ਕਰ ਰਹੇ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਸਾਨੂੰ ਹਿੰਦੁਸਤਾਨ ਦਾ ਜਿਹੜਾ ਮੀਡੀਆ ਹੈ ਉਹ ਸਰਕਾਰੀ ਹੋ ਗਿਆ, ਉਹ ਰਿਸ਼ਵਤਖੋਰ ਹੋ ਗਿਆ, ਉਹ ਸਰਕਾਰੀ ਦਬਾਅ ਥੱਲੇ ਚੱਲਦਾ ਹੈ। ਜਿੱਥੇ ਤੱਕ ਤੁਸੀਂ ਸਵਾਲ ਕੀਤਾ 84 ਤੋਂ 94 ਤੱਕ ਦਾ ਜਿਹੜਾ ਛੱਡਣ ਛੱਡ ਤੇ ਹੋਇਆ, ਇਹ ਜਿਹੜਾ ਹੈਗਾ ਇਹ ਕਦੇ ਜ਼ਰੂਰ ਸਾਹਮਣੇ ਆਊਗਾ। ਇਹ ਲੋਕਾਂ ਦੇ ਜਿਸਮ ਦੇ ਵਿੱਚ ਹੈ, ਲੋਕਾਂ ਦੇ ਘਰਾਂ 'ਚ ਲਿਖਿਆ ਪਿਆ, ਲੋਕਾਂ ਦੇ ਪਰਿਵਾਰਾਂ 'ਚ ਲਿਖਿਆ ਹੋਇਆ, ਲੋਕਾਂ ਦੇ ਚਿਹਰਿਆਂ 'ਤੇ ਲਿਖਿਆ ਹੋਇਆ, ਪਰ ਇਹ ਛਪ ਨਹੀਂ ਸਕਿਆ। ਇਹ ਬਿਲਕੁਲ ਅਨਡਿਸਕ੍ਰਾਈਬੇਬਲ ਟਰੁਥ ਹੈ, ਜਿਹਨੂੰ ਕੋਈ ਵੀ ਜ਼ੁਬਾਨ ਜਿਹੜੀ ਹੈ ਉਹ ਪੂਰੀ ਤਰ੍ਹਾਂ ਦੱਸ ਨਹੀਂ ਸਕੇਗੀ। ਪਰ ਫਿਰ ਵੀ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਮੈਂ ਇੱਕ ਉਦਾਹਰਨ ਦੇ ਕੇ ਇਹ ਗੱਲ ਕਹਿੰਦਾ ਕਿ ਸਾਡੇ ਸਾਰੇ ਬੱਚਿਆਂ ਨੂੰ ਅੱਤਵਾਦੀ ਕਹਿ ਕੇ ਮਾਰਤਾ, ਪਰ ਆ ਹੁਣ 2-3 ਹਫ਼ਤੇ ਪਹਿਲਾਂ ਯੂਪੀ ਦੇ ਇੱਕ ਜੱਜ ਨੇ, CBI ਕੋਰਟ ਦੇ ਜੱਜ ਸਾਹਿਬ ਨੇ ਇੱਕ ਜਜਮੈਂਟ ਦਿੱਤੀ ਹੈ, ਇੱਕ ਫੈਸਲਾ ਦਿੱਤਾ ਹੈ ਕਿ 1984-87 ਦੇ ਦਿਨਾਂ ਦੇ ਵਿੱਚ ਇੱਕ ਸਾਡੇ ਧਾਰਮਿਕ ਸਥਾਨਾਂ ਤੇ ਜਾ ਰਹੀ ਬੱਸ ਦੇ ਵਿੱਚੋਂ 11 ਬੱਚੇ ਕੱਢ ਕੇ ਤੇ ਮਾਰਦੇ ਤੇ ਕਹਿਤਾ ਜੀ ਇਹ ਅੱਤਵਾਦੀ ਸੀਗੇ। 26 ਸਾਲ ਉਹ ਸਾਨੂੰ ਕੇਸ ਲੜਨਾ ਪਿਆ ਸਿੱਖਾਂ ਨੂੰ, ਵਿਚਾਰੇ ਸਾਡੇ ਉੱਥੋਂ ਦੇ ਸਿੱਖ ਹੋਣਗੇ ਜਿਹੜੇ, ਉਹਨਾਂ ਨੇ ਸਿੱਖ ਲੜਿਆ। 26 ਸਾਲ ਬਾਅਦ ਇੱਕ ਫੈਸਲਾ ਆਇਆ ਹੈ ਕਿ ਉਹ ਅੱਤਵਾਦੀ ਨਹੀਂ ਸੀ, ਉਹ ਤਾਂ ਬਹੁਤ ਵਧੀਆ ਪਰਿਵਾਰਾਂ ਨਾਲ ਜਾ ਰਹੇ ਸਿੱਖ ਸੀ। ਇਹ ਜਿਨ੍ਹਾਂ ਨੇ ਮਾਰਿਆ ਇਹ ਪੁਲਿਸ ਵਾਲੇ ਅੱਤਵਾਦੀ ਸੀ। ਇਹਨਾਂ 57 ਨੂੰ ਉਮਰ ਕੈਦ ਮੈਂ ਦਿੰਦਾ, ਜੱਜ ਨੇ ਕਿਹਾ, ਉਹਨਾਂ ਦੇ ਐਵੀਡੈਂਸ ਦੇਖ ਕੇ, ਉਹਨਾਂ ਦਾ ਸਾਰਾ ਜਜਮੈਂਟ, ਆਪਣਾ ਸਾਰਾ ਪ੍ਰੋਸੀਜਰ ਦੇਖ ਕੇ, ਸਾਰੇ ਹਾਲਾਤ ਦੇਖ ਕੇ। ਤਾਂ 10 ਤਾਂ ਪਹਿਲੇ ਮਰ ਚੁੱਕੇ ਸੀ, 26 ਸਾਲ 'ਚ ਕਈ ਵਾਰੀ ਕੁਝ ਹੋ ਜਾਂਦਾ ਹੈ। 47 ਅੱਜ ਅੰਦਰ ਬੈਠੇ ਨੇ। ਇਹ ਇਸ ਗੱਲ ਦੀ ਉਦਾਹਰਨ ਹੈ ਕਿ ਜਿਵੇਂ ਇਹੋ ਜਿਹੇ ਜੱਜ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਖੁੱਲ੍ਹ ਕੇ ਕੰਮ ਕਰਨ ਦਿੱਤਾ ਜਾਂਦਾ, ਤਾਂ ਇੱਥੇ 57 ਨੇ ਘੱਟੋ ਘੱਟ 50,000 ਤੋਂ ਉੱਪਰ ਜਿਹੜਾ ਪੰਜਾਬ ਪੁਲਿਸ ਦਾ ਤੇ CRP ਦਾ ਜਿਹੜਾ ਮੁਲਾਜ਼ਮ ਹੈ ਉਹ ਅੱਜ ਜੇਲ੍ਹਾਂ 'ਚ ਬੈਠਾ ਹੁੰਦਾ। ਤੇ ਸਾਡੇ ਤੇ ਇਹ ਕਲੰਕ ਜਿਹੜਾ ਇਹਨਾਂ ਨੇ ਜ਼ਬਰਦਸਤੀ ਇੱਕ ਸਰਕਾਰੀ ਮੀਡੀਆ ਰਾਹੀਂ, ਸਰਕਾਰੀ ਨੀਤੀ ਰਾਹੀਂ, ਇੱਕ ਹਿੰਦੂਤਵੀ ਸੋਚ ਰਾਹੀਂ ਸਾਡੇ ਉੱਤੇ ਥੋਪਿਆ ਕਿ ਅਸੀਂ ਅੱਤਵਾਦੀ ਹਾਂ। ਇਹ ਬਿਲਕੁਲ ਲੋਕਾਂ ਸਾਹਮਣੇ ਆ ਜਾਣਾ ਚਾਹੀਦਾ ਸੀ। ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ, ਜਿਹੜੇ ਹਿੰਦੂ ਨੇ ਸਾਡੇ ਭਰਾ, ਜਿਹੜੇ ਮੁਸਲਮਾਨ ਨੇ ਸਾਡੇ ਭਰਾ, ਜਿਹੜੇ ਈਸਾਈ ਨੇ ਸਾਡੇ ਭਰਾ, ਜਾਂ ਹਿੰਦੁਸਤਾਨ ਦੇ ਵਿੱਚ ਵੀ ਜੇ ਦਾਨਸ਼ਵਰ ਲੋਕ ਰਹਿੰਦੇ ਨੇ, ਜੇ ਸੱਚ ਨੂੰ ਜਾਣਨ ਤੇ ਇੰਜੋਏ ਕਰਨ ਵਾਲੇ ਲੋਕ ਰਹਿੰਦੇ ਨੇ, ਤਾਂ ਉਹ ਪੰਜਾਬ ਦੀ ਜਿਹੜੀ ਸਾਰੀ ਖਾਲੜਾ ਸਾਹਿਬ ਨੇ ਰਿਪੋਰਟ ਪੇਸ਼ ਕੀਤੀ ਸੀ ਉਹਨੂੰ, ਤੇ ਯੂਪੀ ਦੇ ਇਹਨਾਂ ਮਤਲਬ ਕਿ ਕੇਸਾਂ ਨੂੰ ਧਿਆਨ 'ਚ ਰੱਖ ਕੇ ਸਾਡੇ ਤੇ ਜਿਹੜਾ ਸਰਕਾਰੀ ਤੌਰ ਤੇ ਜ਼ਬਰਦਸਤੀ ਅੱਤਵਾਦ ਦਾ ਲੇਬਲ ਲਾਇਆ, ਉਹਨੂੰ ਬਿਲਕੁਲ ਵਾਚ ਕੇ ਬੜਾ ਹਟਾਉਣ ਤੇ ਇਹ ਗੱਲ ਨੂੰ ਆਵਾਜ਼ ਨੂੰ ਉਠਾਉਣ। ਤੇ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਇਹਨਾਂ ਦਾ ਨਿਰੀਖਣ ਨਿਰਪੱਖ ਤੌਰ ਤੇ UNO ਦੀ ਇੱਕ ਖਾਸ ਕਮੇਟੀ ਦੇ ਰਾਹੀਂ ਹੋਣਾ ਚਾਹੀਦਾ ਹੈ। ਜਿਵੇਂ ਹੇਗਸ ਦੇ ਵਿੱਚ, ਜਿਵੇਂ ਨਿਊਮਬਰਗ ਦੇ ਵਿੱਚ ਜਿਹੜੇ ਫੈਸਲੇ ਹੋਏ ਸੀ ਹਿਟਲਰ ਦੇ ਛਿੱਤਰ ਦੇ, ਉਹਨਾਂ ਦੇ ਫੈਸਲੇ ਇੱਥੇ KPS ਗਿੱਲ ਦੇ, ਬੇਅੰਤ ਸਿੰਘ ਦੇ, ਈਵਨ ਪ੍ਰਕਾਸ਼ ਸਿੰਘ ਬਾਦਲ ਦੇ, ਸੈਣੀ ਦੇ, ਵਿਰਕ ਦੇ, ਬਿਹਾਰ ਆਲਮ ਦੇ ਖਿਲਾਫ, ਇਹਨਾਂ ਸਾਰਿਆਂ ਦੇ ਖਿਲਾਫ ਇੱਕ ਟੀਮ ਹੈ ਸਾਰੀ ਇਹ, ਜਿਹਦੇ ਵਿੱਚ ਬਾਦਲ ਵੀ ਹੈ, ਜਿਹਦੇ ਵਿੱਚ ਅਮਰਿੰਦਰ ਵੀ ਹੈ। ਅਮਰਿੰਦਰ ਵਿਧਾਨ ਸਭਾ 'ਚ ਮੰਨਦਾ ਹੈ। ਇਹ 300 ਕੈਂਪ ਸਰਕਾਰ ਨੇ ਬਾਹਰਲੇ ਮੁਲਕਾਂ 'ਚ ਭੇਜਦੇ, ਤੇ ਅੱਜ ਉਹ ਬਾਹਰਲੇ ਮੁਲਕਾਂ 'ਚ ਕੀ ਕਰ ਰਹੇ ਨੇ ਇਹਦੇ ਬਾਰੇ ਵੀ ਦੱਸੇ ਸਰਕਾਰ। ਪਿੰਕੀ ਖੁਲਾਸੇ ਕਰਦਾ ਵੀ ਮੇਰੇ ਤੋਂ ਮਰਵਾਏ ਗਏ ਬੰਦੇ, ਹੋਰਾਂ ਤੋਂ ਮਰਵਾਏ ਗਏ ਬੰਦੇ, ਇਹ ਸਾਰੇ ਸੱਚ ਨੂੰ ਧੱਕਿਆ ਕਿਉਂ ਜਾ ਰਿਹਾ ਹੈ, ਇਹਨਾਂ ਨੂੰ ਉਜਾਗਰ ਕਿਉਂ ਨਹੀਂ ਹੋਣ ਦਿੱਤਾ ਜਾ ਰਿਹਾ। ਇਹ ਸਾਡੇ ਬੱਚੇ ਤੇ ਲੇਬਲ ਕਿਉਂ ਲਾਇਆ, ਨਾਲ ਤਾਂ ਮਾਰਤੇ ਸਾਡੇ ਬੱਚੇ ਤੇ ਨਾਲੇ ਅੱਤਵਾਦੀ ਕਹਿ ਦਿੱਤੇ। ਮੈਨੂੰ ਉਹਨਾਂ ਦਿਨਾਂ ਦੀ ਪਤਾਇਸ਼ ਆ, ਮੈਂ ਬਚ ਗਿਆ, ਤੁਹਾਡੇ ਨਾਲ ਗੱਲ ਕਰ ਰਿਹਾ, ਨਹੀਂ ਤਾਂ ਕੋਈ ਕਸਰ ਨਹੀਂ ਸੀ ਛੱਡੀ ਤੇ ਸਾਨੂੰ ਵੀ ਉਸ ਰਾਹ ਤੋਂ ਰਹਿ ਜਾਂਦਾ।
ਕੁਝ ਬਚ ਗਏ, ਕੁਝ ਬਾਹਰ ਨੂੰ ਮੁੰਡੇ ਚਲੇ ਗਏ, ਕੁਝ ਸਾਡੇ ਵਰਗੇ ਇੱਥੇ ਬੱਚੇ ਬੈਠੇ ਨੇ, ਬਟ ਅਸੀਂ ਉਹ ਅੱਖੀਂ ਦੇਖਿਆ, ਅਸੀਂ ਪਿੰਡ ਤੇ ਹੰਡਾਇਆ ਤਸ਼ੱਦਦ। ਆਪਣੇ ਨਾਲ ਦੇ ਦੋਸਤਾਂ ਨੂੰ ਅੱਜ ਅਸੀਂ ਰੋਟੀ ਖਾ ਰਹੇ ਹਾਂ, ਕੱਲ ਉਸ ਮੁਕਾਬਲੇ ਮਰਨ ਦੀਆਂ ਖਬਰਾਂ ਸੁਣੀਆਂ ਨੇ। ਸੋ ਇਹ ਮੈਂ ਸਾਰੀ ਗੱਲ ਤਾਂ ਕਹਿ ਰਿਹਾ ਕਿ ਇਹ ਬਹੁਤ ਵੱਡਾ ਅਧਿਆਇ ਹੈ ਰੀਤ ਕੌਰ ਜੀ। ਕਿਸੇ ਇੱਕ ਸਮਾਗਮ ਦੇ ਵਿੱਚ ਨਹੀਂ, ਕਿਸੇ ਵੱਡੇ ਸਮਾਗਮ ਦੇ ਵਿੱਚ ਇਹ ਗੱਲ ਥੋੜੇ ਰੂਪ ਵਿੱਚ ਹੈ, ਸਾਰੇ ਦੱਸਣਾ ਬਹੁਤ ਮੁਸ਼ਕਿਲ ਹੈ, ਪਰ ਇਹ ਸੱਚ ਹੈ। ਸਾਡੇ ਨਾਲ ਤਸ਼ੱਦਦ ਵੀ ਹੋ ਰਿਹਾ ਹੈ, ਧੱਕਾ ਵੀ ਹੋ ਰਿਹਾ ਹੈ, ਤੇ ਸਾਨੂੰ ਮਾੜਾ ਵੀ ਕਿਹਾ ਜਾ ਰਿਹਾ ਹੈ। ਬਿਲਕੁਲ ਵੀਰ ਜੀ। ਤੇ ਵੀਰ ਜੀ ਤੁਸੀਂ ਜਦੋਂ ਬਾਦਲ ਦੀ ਗੱਲ ਕੀਤੀ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਕਿਉਂਕਿ ਅਸੀਂ ਹੁਣ ਪੰਜਾਬ ਦੀ ਗੱਲ ਕੀਤੀ, ਸਟਰਗਲ ਦੀ ਗੱਲ ਕੀਤੀ, ਖਾਲਿਸਤਾਨ ਦੀ ਗੱਲ ਕੀਤੀ ਆ, ਆਪਣੇ ਆਪ ਨੂੰ ਪੰਥਕ ਕਮੇਟੀ ਕਹਿਲਾਉਣ ਜਿਹੜੀ ਇਹ ਹੈਗੀ ਆ, ਬਾਦਲ ਅਕਾਲੀ ਦਲ ਨੇ ਆਪਣੇ ਆਪ ਨੂੰ ਪੰਥਕ ਕਮੇਟੀ ਕਹਿੰਦੇ ਨੇ, ਇਹਨਾਂ ਦਾ ਓਵਰਆਲ ਇਹਨਾਂ 30 ਸਾਲਾਂ ਦੇ ਵਿੱਚ ਕੀ ਰੋਲ ਰਿਹਾ? ਸਭ ਤੋਂ ਵੱਡਾ ਰੋਲ ਹੀ ਪ੍ਰਕਾਸ਼ ਸਿੰਘ ਬਾਦਲ ਦਾ ਹੈ ਜੀ। 1978 ਨੂੰ ਜੇ ਤੁਸੀਂ ਇੱਕ ਮਿੰਟ ਲਈ ਸੋਚੋਗੇ ਤਾਂ 1978 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਬਣਦਾ ਹੈ, ਜਦੋਂ ਪੰਜਾਬ ਨੂੰ ਫਿਜ਼ੀਕਲੀ ਅੱਗ ਲਾਣੀ ਸ਼ੁਰੂ ਕੀਤੀ ਇਹਨਾਂ ਨੇ। ਨਿਰੰਕਾਰੀਏ ਅੰਮ੍ਰਿਤਸਰ ਦੇ ਵਿੱਚ ਵਿਸਾਖੀ ਵਾਲੇ ਦਿਨ 13 ਸਿੱਖਾਂ ਨੂੰ ਕਤਲ ਕਰ ਦਿੰਦੇ ਨੇ, ਸ਼ਹੀਦ ਕਰ ਦਿੰਦੇ ਨੇ, ਤੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਆਪਣੀਆਂ ਕਾਰਾਂ 'ਚ ਬਿਠਾ ਕੇ ਨਿਰੰਕਾਰੀਆਂ ਨੂੰ ਪੰਜਾਬ ਤੋਂ ਬਾਹਰ ਛੱਡ ਕੇ ਆਉਂਦਾ ਹੈ। ਇਸ ਤੋਂ ਵੱਡਾ ਤਸ਼ੱਦਦ ਇਹਦਾ ਮਤਲਬ ਹੈ ਜਿਹੜੀ ਪਲੈਨਿੰਗ 45 ਤੋਂ ਚੱਲਦੀ ਸੀ ਉਹਦੇ ਵਿੱਚ ਹੀ ਸ਼ਾਮਲ ਸੀ ਪ੍ਰਕਾਸ਼ ਸਿੰਘ ਬਾਦਲ। ਇਹ ਤਾਂ ਸਿੱਖਾਂ ਨੂੰ ਸਮਝ ਨਹੀਂ ਸਕਦੀ। ਉਸ ਤੋਂ ਬਾਅਦ ਕਦੇ ਕੋਈ ਕੇਸ ਨਹੀਂ ਕੀਤਾ ਜਾਂਦਾ। ਜੇ ਸਿਮਰਨਜੀਤ ਸਿੰਘ ਮਾਨ ਦਾ ਹਾਈ ਕੋਰਟ ਦਾ ਕੇਸ ਇਹ ਸੁਪਰੀਮ ਕੋਰਟ ਚੈਲੰਜ ਕਰ ਸਕਦਾ ਹੈ ਤਾਂ ਪੰਜਾਬ ਸਰਕਾਰ ਨੇ ਇਹ ਵਾਈਟ ਪੇਪਰ ਜਾਰੀ ਹੋਣਾ ਚਾਹੀਦਾ ਹੈ ਨਿਰੰਕਾਰੀਆਂ ਦੇ ਮਾਮਲੇ ਦੇ ਵਿੱਚ ਕਿਹੜੇ ਵਕੀਲ ਕੀਤੇ, ਕਿਹੜੀ ਐਵੀਡੈਂਸ ਦਿੱਤੇ। ਸ਼ਰੇਆਮ ਚਿੱਟੇ ਦਿਨ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰ ਦੇ ਵਿੱਚ ਕੁਝ ਲੋਕਾਂ ਨੂੰ ਕਤਲ ਕਰ ਦਿੱਤਾ ਜਾਂਦਾ, ਸ਼ਹੀਦ ਕਰ ਦਿੱਤਾ ਜਾਂਦਾ, ਤੇ ਉਹਦੇ ਐਵੀਡੈਂਸ ਸਰਕਾਰ ਨੇ ਕੀ ਪੇਸ਼ ਕੀਤੇ ਤਾਂ ਉਹ ਬਰੀ ਕਿਉਂ ਹੋ ਗਏ? ਸਾਰੇ ਦੇ ਸਾਰੇ ਬਰੀ ਹੋ ਗਏ ਨਿਰੰਕਾਰੀ। ਸਾਰੀ ਚਾਲ ਕਿਹਦੀ ਸੀ ਇਹਦੇ ਵਿੱਚ? ਭਾਈਪਾਲ ਜੀ, ਚਾਹੇ ਉਹ ਉੱਪਰ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਬੀਜੇਪੀ ਦੀ, ਚਾਹੇ ਕਾਂਗਰਸ ਦੀ, ਕਿਸੇ ਦੀ ਸਰਕਾਰ ਹੋਵੇ, ਸਿੱਖਾਂ ਨੂੰ ਮਾਰਨ ਦਾ ਠੇਕਾ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਮਿਲਦਾ। ਉਹਦੇ ਕਰਕੇ ਉਹ ਸੀਟਾਂ ਮਿਲਦੀਆਂ। ਉਹਦੀ ਅੱਜ ਨੂੰਹ ਵੀ ਮਿਨਿਸਟਰ ਹੈ, ਉਹਦਾ ਪੁੱਤਰ ਵੀ ਮਿਨਿਸਟਰ ਹੈ, ਉਹਦਾ ਜਵਾਈ ਵੀ ਮਿਨਿਸਟਰ ਹੈ, ਉਹਦਾ ਪੁੱਤਰ ਦਾ ਸਾਲਾ ਵੀ ਮਿਨਿਸਟਰ ਹੈ, ਉਹ ਆਪ ਹੀ ਮਿਨਿਸਟਰ ਹੈ। ਇਹ ਸਾਰਾ ਕੁਝ ਕੀ ਸਿੱਖਾਂ ਨੂੰ ਦਿਸਦਾ ਨਹੀਂ? ਬਿਲਕੁਲ ਜੀ। ਉਸ ਤੋਂ ਬਾਅਦ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲੇ ਕਰਨ ਦੀਆਂ ਲੈਟਰਸ ਇਸ਼ੂ ਹੋ ਚੁੱਕੀਆਂ ਨੇ ਵੀ ਕਿੰਨੀਆਂ ਮੀਟਿੰਗਸ ਇਹਨੇ ਸੈਂਟਰ ਦੇ ਨਾਲ ਜਾ ਕੇ ਟੋੜੇ ਦੇ ਨਾਲ ਇਹਨੇ ਸਾਰਿਆਂ ਨੇ ਕੀਤੀਆਂ, ਬਲਵੰਤ ਸਿੰਘ ਨੇ ਕੀਤੀਆਂ, ਰਾਮੂ ਵਾਲੀਆਂ ਨੇ ਕੀਤੀਆਂ। ਇਹ ਸਾਰੀ ਜੁੰਡਲੀ ਹੈ। ਕਿਉਂਕਿ ਦੁਨੀਆ ਨੂੰ ਆਪਾਂ ਇੱਕ ਅੱਡ ਪ੍ਰੋਗਰਾਮ ਰੱਖ ਕੇ ਦੱਸੀਏ। ਤੁਸੀਂ ਦੱਸਦੇ ਵੀ ਹੈਗੇ ਹੋ ਬਹੁਤ। ਡਾਕਟਰ ਅਮਰਜੀਤ ਸਿੰਘ ਜੀ ਬਹੁਤ ਜ਼ੋਰ ਲਾ ਰਹੇ ਨੇ ਇਹਨਾਂ ਤੱਥਾਂ ਨੂੰ ਲੋਕਾਂ ਸਾਹਮਣੇ ਲਿਆਉਣ ਤੇ ਸੰਗਤ ਸਾਹਮਣੇ ਲਿਆਉਣ ਤੇ। ਇਹ ਸਾਡੇ ਸਾਰਿਆਂ ਦਾ ਇੱਕ ਸਾਂਝਾ ਦਰਦ ਹੈ ਕਿ ਘੱਟੋ ਘੱਟ ਅਸੀਂ ਆਪਣੀ ਦੁਨੀਆ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਉਸ ਸੱਚ ਨਾਲ ਰੂਬਰੂ ਕਰ ਜਾਈਏ ਤਾਂ ਜੋ ਇਹ ਜਿਹੜੀ ਸਾਡੀ ਗੱਲ ਹੈ ਅੱਗੇ ਕੰਟੀਨਿਊ ਰਹਿ ਸਕੇ। ਸਾਡਾ ਤਾਂ ਇਹ ਅੱਜ ਦਾ ਇਹ ਮਕਸਦ ਹੈ। ਕੱਲ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੀ ਜਿਹੜੀ ਯੂਥ ਦੀ ਇਕਾਈ ਹੈ ਪੰਜਾਬ ਲੈਵਲ ਦੀ ਦੁਬਾਰਾ ਰਿਵਾਈਵ ਕੀਤੀ ਹੈ। ਅਸੀਂ ਸਾਰੇ ਉੱਥੇ ਸੀਗੇ। ਅੱਜ ਪ੍ਰਧਾਨ ਸਾਹਿਬ ਲੰਡਨ ਗਏ ਨੇ, ਚਲੇ ਗਏ ਨੇ ਇੱਥੋਂ ਇੰਗਲੈਂਡ ਵਾਸਤੇ। ਉੱਥੇ ਵੀ ਖਾਲਿਸਤਾਨ ਦੀ ਜਿਹੜੀ 29 ਅਪ੍ਰੈਲ ਵਾਲੀ ਵਰ੍ਹੇਗੰਢ 29ਵੀਂ ਉਹਨੂੰ ਮਨਾਉਣ ਦੇ ਪ੍ਰੋਗਰਾਮ ਚੱਲ ਰਹੇ ਨੇ। ਸਾਡੇ ਅਮਰੀਕਾ ਦੇ, ਕੈਨੇਡਾ ਦੇ, ਯੂਰਪ ਦੇ ਸਾਰੇ ਲੀਡਰ ਉੱਥੇ ਅੱਜ ਸ਼ਾਮ ਤੱਕ ਪਹੁੰਚ ਜਾਣਗੇ। ਤੇ ਸਾਰੀ ਜਿਹੜੀ ਸਾਡਾ ਤਸ਼ੱਦਦ ਹੈ, ਜਾਂ ਤੁਸੀਂ ਕਰ ਰਹੇ ਹੋ, ਮੀਡੀਆ ਰਾਹੀਂ ਕਰ ਰਹੇ ਹੋ, ਜਾਂ ਕੋਈ ਲਿਖ ਕੇ ਕਰ ਰਿਹਾ ਹੈ, ਜਾਂ ਤੁਸੀਂ ਉੱਥੇ ਇਹਨਾਂ ਨੂੰ ਘੇਰਦੇ ਹੋ, ਅਮਰੀਕਾ ਦੇ ਲੋਕ, ਕੈਨੇਡਾ ਦੇ ਲੋਕ ਵਧਾਈ ਦੇ ਪਾਤਰ ਨੇ, ਜਾਂ ਉਹ ਅਮਰਿੰਦਰ ਨੂੰ ਘੇਰਦੇ ਨੇ, ਜਾਂ ਬਾਦਲ ਨੂੰ ਘੇਰਦੇ ਨੇ, ਜਾਂ ਸੋਨੀਆ ਨੂੰ ਘੇਰਦੇ ਨੇ। ਸੋ ਇਹ ਜਿਹੜਾ ਸੱਚ ਹੈ ਇਹ ਹੌਲੀ ਹੌਲੀ ਸਾਹਮਣੇ ਆ ਰਿਹਾ ਹੈ। ਇਹਦੇ ਵਾਸਤੇ ਹਜੇ ਬਹੁਤ ਜ਼ਿਆਦਾ ਵਰਕ ਕਰਨ ਦੀ ਲੋੜ ਹੈ, ਤੱਥ ਇਕੱਠੇ ਕਰਨ ਦੀ ਲੋੜ ਹੈ, ਤੱਥਾਂ ਨੂੰ ਜਸਟੀਫਾਈਡ ਤਰੀਕੇ ਦੇ ਨਾਲ ਲੋਕਾਂ ਤੇ ਲਿਆਉਣ ਦੀ ਲੋੜ ਹੈ ਤਾਂ ਜੋ ਅਸੀਂ ਅਗਲੀ ਪੀੜ੍ਹੀ ਦੇ ਵਾਸਤੇ ਇੱਕ ਬਹੁਤ ਵੱਡੇ ਡਾਕੂਮੈਂਟਸ ਛੱਡ ਕੇ ਜਾਈਏ ਕਿ ਤੁਹਾਡੇ ਬਜ਼ੁਰਗਾਂ ਨਾਲ ਤਸ਼ੱਦਦ ਵੀ ਹੋਇਆ ਤੇ ਸਾਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਤੁਹਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਚੋਂ ਕੁਝ ਐਸੇ ਸੀ ਜਿਹੜੇ ਨਾ ਤਾਂ ਗੁਲਾਮ ਬਣਨਾ ਸਵੀਕਾਰ ਕਰੇ ਤੇ ਨਾ ਹੀ ਉਹਨਾਂ ਨੇ ਮੌਤ ਦੇ ਡਰ ਤੋਂ ਸੱਚ ਨੂੰ ਜਿਹੜਾ ਹੈ ਉਹ ਛੱਡਿਆ। ਇਹ ਸਾਰੇ ਤੱਥ ਜਿਹੜੇ ਨੇ ਇਹ ਸੰਗਤ ਦੇ ਸਾਹਮਣੇ ਲਿਆਉਣਾ ਹੈ। ਉਹਦਾ ਜਿਹੜਾ ਇੱਕ ਵਸੀਲਾ ਹੈ ਉਹ ਸਿਰਫ ਮੀਡੀਆ ਹੈ। ਜਦੋਂ ਤੁਸੀਂ ਸੇਵਾ ਕਰ ਰਹੇ ਹੋ ਤਾਂ ਇੱਕ ਦੋ ਹੋਰ ਬੰਦੇ ਵੀ ਕਰ ਰਹੇ ਨੇ। ਸੋ ਸਾਰਿਆਂ ਦਾ ਮੈਂ ਮਤਲਬ ਕਿ ਅਸੀਂ ਬਹੁਤ ਰਿਣੀ ਹੁੰਦੇ ਹਾਂ ਕਿ ਸਾਡੀ ਜਿਹੜੀ ਦੁੱਖ ਦੀ ਆਵਾਜ਼ ਹੈ, ਜਿਹੜੀ ਸਾਡੇ ਤਸ਼ੱਦਦ ਦੀ ਆਵਾਜ਼ ਹੈ, ਉਹ ਦੁਨੀਆ ਤੱਕ ਪਹੁੰਚ। ਜੀ ਬਿਲਕੁਲ ਵੀਰ ਜੀ ਸਾਡੇ ਕੋਲ 1 ਮਿੰਟ ਰਹਿ ਗਿਆ। ਐਟ ਦੀ ਐਂਡ ਮੈਂ ਆਫ ਦਾ ਟਾਪਿਕ ਤੁਹਾਡੇ ਕੋਲ ਕੁਐਸਚਨ ਪੁੱਛਣਾ ਚਾਹਾਂਗੀ। ਪਹਿਲੇ ਸਾਰੇ ਕੁਐਸਚਨ ਸੀ ਖਾਲਿਸਤਾਨ ਐਲਾਨਨਾਮੇ ਦੇ ਨਾਲ ਸੰਬੰਧਿਤ ਸੀਗੇ, ਪਰ ਜਿਸ ਤਰ੍ਹਾਂ ਹੁਣ ਪਿਛਲੇ ਦਿਨੀ ਕੁਝ ਮੀਡੀਆ ਰਿਪੋਰਟਸ ਅਨੁਸਾਰ ਇਹ ਵੀ ਚੀਜ਼ਾਂ ਸਾਹਮਣੇ ਆਈਆਂ ਕਿ ਜਿਸ ਤਰ੍ਹਾਂ ਨਵੰਬਰ 1984 ਦੇ ਵਿੱਚ ਕਿਸ ਤਰ੍ਹਾਂ ਦਿੱਲੀ ਦੇ ਵਿੱਚ ਇਹਨਾਂ ਨੇ ਸਿੱਖਾਂ ਦੀ ਚੁਣ ਕੇ ਨਸਲਕੁਸ਼ੀ ਕੀਤੀ ਸੀਗੀ। ਹੁਣ ਜਿਹੜਾ ਸਿੱਖਾਂ ਦਾ ਕਾਤਿਲ ਸੀਗਾ, ਜਿਹਨੇ ਸਿੱਖਾਂ ਦਾ ਘਾਣ ਕੀਤਾ ਸੀਗਾ, ਟਾਈਟਲਰ, ਉਹਨੇ ਇਹ ਸਾਹਮਣੇ ਲਿਆਂਦਾ ਹੈ ਕਿ ਸਿੱਖ ਕੌਮ ਦੇ ਕੋਲੋਂ ਮਾਫੀ ਮੰਗੇਗਾ, ਸਪੈਸ਼ਲੀ ਦਰਬਾਰ ਸਾਹਿਬ ਜਾ ਕੇ ਜਾਂ ਅਕਾਲ ਤਖਤ ਸਾਹਿਬ ਸਾਹਮਣੇ ਜਾ ਕੇ ਆਪਣਾ ਪੱਖ ਰੱਖੇਗਾ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਸਾਡੇ ਕੋਲ
1 ਮਿੰਟ ਰਹਿ ਗਿਆ, ਇਸ ਬਾਰੇ ਸਾਨੂੰ ਆਪਣੀ ਜਾਣਕਾਰੀ ਦੇਖੋ ਇਹ ਅਖਬਾਰੀ ਖਬਰ ਹੈ, ਇਸ ਅਖਬਾਰੀ ਖਬਰ ਨੂੰ ਕਹਿੰਦਾ ਮੈਂ ਸੱਚ ਨਹੀਂ ਮੰਨਦਾ। ਓਕੇ, ਜੇ ਇਹਦੇ ਵਿੱਚ ਆਪਾਂ ਟਿੱਪਣੀ ਕਰਨੀ ਹੈ ਤਾਂ ਘੱਟੋ ਘੱਟ ਉਹਨੂੰ ਕਾਗਜ਼ ਡਾਕੂਮੈਂਟ ਲੈ ਕੇ ਅਕਾਲ ਤਖਤ ਸਾਹਿਬ ਤੇ ਆਉਣਾ ਚਾਹੀਦਾ ਹੈ। ਜਿਹੜੇ ਸਬਤ ਖਾਲਸਾ ਤੋਂ ਚੁਣੇ ਗਏ ਨੇ ਜਥੇਦਾਰ ਸਾਹਿਬ, ਉਹਨਾਂ ਕੋਲ ਆਉਣਾ ਚਾਹੀਦਾ, ਜਿਹਨੂੰ ਸਿੱਖ ਸੰਗਤ ਦੀ ਅੱਜ ਮਾਨਤਾ ਮਿਲੀ ਹੈ। ਬਿਲਕੁਲ ਦੱਸਣਾ ਚਾਹੀਦਾ ਹੈ ਕਿ ਅਸੀਂ ਇੰਦਰਾ ਗਾਂਧੀ ਮਰਨ ਤੋਂ ਬਾਅਦ ਰਾਜੀਵ ਗਾਂਧੀ ਨਾਲ ਪਲੈਨਿੰਗ ਕਰਕੇ ਕਿਹੜੇ ਸਿੱਖਾਂ ਨੂੰ ਮਾਰਿਆ, ਉਹ ਸਾਰੀ ਪਲੈਨਿੰਗ ਇੱਕ ਵਾਈਟ ਪੇਪਰ ਦੇ ਜੇ ਆ ਕੇ ਕੌਮ ਨੂੰ ਦੱਸੇ, ਫਿਰ ਸਿੱਖ ਕੌਮ ਸੋਚੇਗੀ ਕਿ ਉਹਦੀ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਉਹਨੂੰ ਅਸੀਂ ਕਿਵੇਂ ਲੈ ਕੇ ਜਾਣਾ ਅੱਗੇ। ਉਹ ਤੋਂ ਬਾਅਦ ਫੈਸਲਾ ਤਾਂ ਤਖਤ ਸਾਹਿਬ ਵੀ ਕਰ ਸਕਦੇ ਨੇ। ਇਹ ਅਸੀਂ ਨਹੀਂ, ਅਸੀਂ ਸਿਰਫ ਮੈਂ ਤਾਂ ਆਪਣੇ ਵੱਲੋਂ ਇਹ ਗੱਲ ਕਹਿ ਸਕਦਾ ਕਿ ਉਹਨੂੰ ਸਾਰੇ ਐਵੀਡੈਂਸ ਜਿਹੜੇ ਨੇ, ਕੱਲਾ ਇਹ ਕਹਿ ਦੇਣਾ ਕਿ ਸਾਨੂੰ ਮਾਫ ਕਰ ਦਿਓ, ਮਾਫ ਕਿਉਂ ਕਰੀਏ, ਤੁਸੀਂ ਕੀਤਾ ਕੀ ਹੈ, ਤੇਰੇ ਨਾਲ ਕੌਣ ਕੌਣ ਸ਼ਾਮਿਲ ਸੀ, ਤੁਸੀਂ ਪਲੈਨਿੰਗ ਕਿੱਥੇ ਬਣਾਈ, ਤੁਸੀਂ ਸਾਡੇ ਬੱਚਿਆਂ ਨੂੰ, ਸਾਡੇ ਭੈਣਾਂ ਨੂੰ ਮਾਰਿਆ ਕਿੱਥੇ, ਪਲੈਨਿੰਗ ਕਿੱਥੇ ਬਣੀ ਹੈ। ਇਹ ਇੰਦਰਾ ਗਾਂਧੀ ਦੀ ਪਲੈਨਿੰਗ ਸੀ ਜਾਂ ਰਾਜੀਵ ਗਾਂਧੀ ਦੀ ਪਲੈਨਿੰਗ ਸੀ, ਇਹ ਸਾਰੇ ਤੱਥ ਜਦੋਂ ਸਾਹਮਣੇ ਆਉਣਗੇ ਫਿਰ ਅਸੀਂ ਇਸ ਗੱਲ ਦਾ ਸਿੱਖ ਪੰਥ ਸੋਚੂਗਾ ਕਿ ਇਹਨੂੰ ਮਾਫ ਕਰਨਾ ਹੈ ਜਾਂ ਨਹੀਂ ਕਰਨਾ। ਬਿਲਕੁਲ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹਨਾਂ ਕੁਝ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਹੋਰ ਕੁਐਸਚਨ ਲਈ ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਦੀ ਤਰ੍ਹਾਂ ਮੈਂ TV 84 ਦੀ ਸਾਰੀ ਟੀਮ, ਡਾਕਟਰ ਅਮਰਜੀਤ ਸਿੰਘ ਜੀ ਤੇ ਆਪਣੀ ਛੋਟੀ ਭੈਣ ਰੀਤ ਕੌਰ ਦਾ ਰਿਣੀ ਤੇ ਧੰਨਵਾਦੀ ਹੁੰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦਿਨ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।